ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਦ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਜ਼ੋਰ ਭਰਜਾਈ ਦਾ ਝਗੜਾ ਹੁਣ ਕਿਸ ਪੜਾਅ 'ਤੇ ਪਹੁੰਚਿਆ, ਆਇਆ ਇਹ ਖਤਮ ਹੋਣ ਦਾ ਨਾਂ ਲੈ ਰਿਹਾ ਕਿ ਨਹੀਂ ਲੈ ਰਿਹਾ, ਇਹ ਲੜਾਈ ਜਿਹੜੀ ਹੈ ਇਹ ਕਿਸ ਪਾਸੇ ਨੂੰ ਜਾ ਰਹੀ ਹੈ ਔਰ ਇਸ ਦਾ ਕੀ ਤੱਤ ਜਿਹੜਾ ਹੈ ਉਹ ਨਿਕਲ ਰਿਹਾ ਹੈ। आओ पहला असी सुनने लियाकत अनायत होरां दी आवाज़ दे विच ते फिर देखने कि अज जड़ा है रंज वालों की बयान आंदा है। ओ नड्डी स्यालां दी व्याह के ले आव सामे करो बोलियां अते ठठोलियां हनी पे कत पीड़ा वांग महरियां दे होवन तुसां जियां अगे गोलियां नी। मजूवा विच बोड़िए भाबियां नू होवन तुसां जियां बड़ बोलियां नी। बस करो भाभी असी रज रहे पर दित्तियां जे सानू झोलियां नी। नड्डी सियालां दी व्याह के लियावसा मैं करो बोलियां अते ठठोलियां नी। बहे घत पीड़ा वांग महरियां दे होवन तुसां जियां अगे गोलियां नी। मजू वाह विच बोड़िए भाबियां नू होवन तुसां जियां बड़ बोलियां नी। बस करो भाभी असी रज रहे भर दित्तियां जे सानू झोलियां नी। ते सज्जणों ते मित्रों, तुसी वेख्या कि रंज ने जड़ा बयान दिता है वो बयान जड़ा है वो हुण उस चैलेंज नू कबूल करन दा है जड़ा भाबियां ने ਉਹਦੇ ਸਾਹਮਣੇ ਰੱਖਿਆ ਹੈ कि साडा हुसन पसंद ना लियावना है जा हीर सियाल विवाह लियावी वाह वंजली प्रेम दी घत जाली काई नड्डी सियालां दी फा लियावी। रांझे ने ये जड़ा ऑप्शन है सियालां दी नड्डी वियावन दा वो कबूल किया है। रंज के सामने उन्होंने कई ऑप्शन रखे सन, कई राह रखे सन, कई दा भी उन्होंने रखे सन कि जड़ी है तू ये नड्डी सियालां दी या सियालां दी जड़ी हीर है वो ब्याह के लिया या तू कट के लै या तू कोई होर दा जड़ा लगे वो दा ला के जड़ा है वो तू लै आ। पर असी वेखने कि रांझे ने विआहण की गल की है और सियालां दी नड्डी विआहण की गल की है। इत्थे उन्हें हीर विआहण की जी गल है वो नहीं की और उसने कहा कि वो ना तो दाल आके लियाएगा ना वो ढाल के लियाएगा ना वो किसी होर ढंग तरीके दे नाल जिहड़ा है लैके आएगा, बल्कि समाज दे विच जिहड़ा मिथ्या होया तरीका है ढंग है उस ढंग के तहत वो नड्डी सियालां दी लियाएगा ब्याह के और ब्याह के लियाएगा। हुण इत्थों तुसी रांझे का जिहड़ा किरदार है उसका जिहड़ा अंदाज़ा है वो ला लो कि साडे इत्थे जिहड़े नकाद ने उन्होंने रांझे नूं जिहड़ा है किस तरह जिहड़ा है भंडिया है। पर लगता है कि उन्होंने हीर कहानी जिहड़ी है और जिहड़ी स्टेटमेंट है ਇਹ ਭਰਜਾਈਆਂ ਔਰ ਦਿਓਰਾਂ ਦੇ ਵਿੱਚ ਦਿਓਰ ਦੇ ਵਿਚਕਾਰ ਉਹਨੂੰ ਉਹਨਾਂ ਨੇ ਗੋਹ ਦੇ ਨਾਲ ਜਿਹੜਾ ਹੈ ਉਹ ਪੜ੍ਹਿਆ ਨਹੀਂ ਹੈ। ਹਾਲਾਂਕਿ ਇਹਦੇ ਵਿੱਚ ਕੋਈ ਐਡੀ ਰਾਕਟ ਸਾਇੰਸ ਨਹੀਂ ਹੈ, ਸਿੱਧੇ ਸਿੱਧੇ ਜੁਮਲੇ ਨੇ, ਸਿੱਧੀਆਂ ਸਿੱਧੀਆਂ ਗੱਲਾਂ ਨੇ ਕਿ
ਭਰਜਾਈਆਂ ਜਿਹੜੀਆਂ ਨੇ, ਭਰਾ ਜਿਹੜੇ ਨੇ ਉਹ ਰਾਂਝੇ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੇ ਉਹਨੂੰ ਉੱਥੋਂ ਕੱਢਣ ਦਾ ਜਿਹੜਾ ਹੈ ਉਹ ਮਨਸੂਬਾ ਬਣਾਇਆ ਹੈ, ਔਰ ਇਸ ਮਨਸੂਬੇ ਦੇ ਤਹਿਤ ਜਿਹੜਾ ਹੈ ਉਹ ਉਸ ਦੇ ਬਾਰੇ ਜਿਹੜੀਆਂ ਨੇ ਭੈੜੀਆਂ ਮਾੜੀਆਂ ਗੱਲਾਂ ਜਿਹੜੀਆਂ ਕਰਦੇ ਨੇ, ਉਸ ਤੋਂ ਨਿੰਬੜ ਵੀ ਲਾਉਂਦੇ ਨੇ। ਪਰ ਰਾਂਝਾ ਜਿਹੜਾ ਹੈ ਉਹ ਸਾਰੀਆਂ ਗੱਲਾਂ ਦੇ ਜਿਹੜੇ ਨੇ ਉੱਤਰ ਵੀ ਦਿੰਦਾ, ਜਵਾਬ ਵੀ ਦਿੰਦਾ ਹੈ। ਇੱਥੇ ਆ ਕੇ ਜਿੱਥੇ ਉਹਨਾਂ ਨੇ ਹੁਣ ਰਾਂਝੇ ਨੂੰ ਜਿਹੜਾ ਹੈ ਉਹਦੀ ਮਰਦਾਨਗੀ ਨੂੰ ਚੈਲੰਜ ਕੀਤਾ ਹੈ, ਰਾਂਝੇ ਨੇ ਇਸ ਮਰਦਾਨਗੀ ਦੇ ਤਹਿਤ ਇਸ ਚੈਲੰਜ ਨੂੰ ਜਿਹੜਾ ਹੈ ਕਬੂਲ ਕਰ ਲਿਆ ਹੈ। ਔਰ ਤੁਸੀਂ ਇਹ ਦੇਖੋ ਕਿ ਭਰਜਾਈਆਂ ਵੱਲੋਂ ਜਿਹੜੇ ਆਪਸ਼ਨ ਆਏ ਸਨ, ਉਹ ਜਿਹੜੀ ਸਮਾਜ ਦੀ ਅਖਲਾਕੀਆਤ ਹੈ, ਜਿਹੜੇ ਸਮਾਜ ਦਾ ਰੀਤ ਹੈ, ਚੱਲਣ ਹੈ, ਉਸ ਤੋਂ ਹਟਵੇਂ ਆਏ ਸਨ। ਸਿਰਫ ਇੱਕ ਹੀ ਰੀਤ ਤੇ ਚੱਲਣ ਹੈ ਸੀ, ਉਹ ਹੈ ਵਿਆਹ ਦਾ ਜਿਹੜਾ ਤਰੀਕਾ ਹੈ। ਰਾਂਝੇ ਨੇ ਉਸੇ ਹੀ ਤਰੀਕੇ ਨੂੰ ਜਿਹੜਾ ਹੈ ਉਹ ਕਬੂਲ ਕੀਤਾ ਹੈ, ਯਾਨੀ ਕਿ ਹੋਰ ਕੋਈ ਹਟਵੀਂ ਰਾਹ ਜਿਹੜੀ ਹੈ ਉਹ ਰਾਂਝੇ ਨੇ ਜਿਹੜਾ ਹੈ ਉਹ ਨਹੀਂ ਅਪਣਾਉਣ ਦਾ ਜਿਹੜਾ ਹੈ ਐਲਾਨ ਜਿਹੜਾ ਨਹੀਂ ਕੀਤਾ। ਔਰ ਉਸ ਨੇ ਕਿਹਾ ਕਿ ਤੁਸੀਂ ਇਹ ਜਿਹੜੀਆਂ ਮੈਨੂੰ ਠਠੋਲੀਆਂ ਕਰ ਰਹੀ ਹੋ, ਮਾਹੌਲ ਕਰ ਰਹੀ ਹੋ, ਮਜ਼ਾਕ ਕਰ ਰਹੀ ਹੋ। ਹੁਣ ਜ਼ਾਹਰ ਹੈ ਕਿ ਰਾਂਝਾ ਜਿਹੜਾ ਹੈ ਉਹ ਉਸ ਵੇਲੇ ਇੱਕ ਉਸ ਦੀ ਹਸੀਅਤ ਨਤਾਣੇ ਦੀ ਹੈ, ਔਰ ਉਹ ਪੈਦਾਵਾਰੀ ਵਸੀਲਿਆਂ ਦਾ ਮਾਲਕ ਨਹੀਂ ਹੈ। ਉਹ ਹੁਣ ਚੌਧਰੀ ਵੀ ਜਿਹੜਾ ਹੈ ਉਹ ਨਹੀਂ ਰਿਹਾ, ਕਿਉਂਕਿ ਚੌਧਰਾਹਟ ਜਿਸ ਬਿਨਾਂ ਦੇ ਉੱਤੇ ਹੁੰਦੀ ਹੈ, ਉਹ ਬਿਨਾਂ ਜਿਹੜੀ ਹੈ ਉਹ ਉਸ ਕੋ ਜਿਹੜੀ ਹੈ ਉਹ ਖੁੱਸ ਗਈ ਹੈ। ਇਸ ਲਈ ਹੁਣ ਰਾਂਝਾ ਜਿਹੜਾ ਹੈ ਉਹ ਇੱਕ ਆਮ ਜੀਆਂ ਵਰਗਾ ਹੀ ਇੱਕ ਜੀ ਹੈ, ਨਤਾਣਾ, ਮਾੜਾ, ਲਿੱਸਾ। ਅਤੇ ਮਾੜੇ ਲਤਾਣੇ ਲਿੱਸੇ ਨੂੰ ਜਿਹੜੀ ਚੈਲੰਜ ਦਿੱਤਾ ਜਾ ਰਿਹਾ ਹੈ, ਉਹ ਆਪਣੇ ਵੇਲੇ ਦੀ ਜਿਹੜੀ ਹਾਕਮ ਟਾਬਰੀ ਹੈ, ਉਸ ਦੀ ਜਿਹੜੀ ਧੀ ਹੈ, ਉਸ ਦੀ ਜਿਹੜੀ ਕੁੜੀ ਹੈ, ਉਸ ਖਾਨਦਾਨ ਦੇ ਵਿੱਚੋਂ ਕਿਸੇ ਨੱਢੀ ਨੂੰ ਵਿਆਹਣ ਦੀ ਜਿਹੜੀ ਗੱਲ ਹੈ, ਇਹ ਬਿਲਕੁਲ ਹੈ ਅਤੇ ਉਹ ਇੱਕ ਮਜ਼ਾਕ ਹੀ ਲੱਗਦਾ ਹੈ। ਔਰ ਰਾਂਝੇ ਨੇ ਵੀ ਇਸ ਗੱਲ ਨੂੰ ਕਿਹਾ ਕਿ ਭਾਵੇਂ ਤੁਸੀਂ ਇਹਨੂੰ ਮਜ਼ਾਕ ਸਮਝਦੀਆਂ ਹੋ, ਪਰ ਮੈਂ ਜਿਹੜਾ ਹੈ ਉਹ ਇਹ ਜਿਹੜਾ ਨਾ ਕਾਰਾ ਕਰਕੇ ਵਿਖਾਵਾਂਗਾ। ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ, ਕਰੋ ਬੋਲੀਆਂ ਅਤੇ ਠਠੋਲੀਆਂ ਨੇ, ਮੈਂ ਘੱਤ ਪੀੜਾ ਵਾਂਗ ਮੈਰੀਆਂ ਦੇ। ਕਿ ਉਹ ਇਹ ਦਿਨ ਆਏਗਾ ਕਿ ਜਦੋਂ ਉਹ ਤੁਹਾਡੇ ਸਾਹਮਣੇ ਜਿਹੜਾ ਹੈ ਪੀੜਾ ਘੱਤ ਕੇ, ਪੀੜਾ ਲੈ ਕੇ ਜਿਹੜਾ ਹੈ ਤੁਹਾਡੇ ਸਾਹਮਣੇ ਬੈਠੇਗੀ। ਕਿਸ ਤਰ੍ਹਾਂ ਬੈਠੇਗੀ? ਵਾਂਗ ਮਹਿਰੀਆਂ ਦੇ, ਸਰਦਾਰਨੀਆਂ ਵਾਂਗ ਜਿਹੜਾ ਹੈ ਉਹ ਬੈਠੇਗੀ। ਜ਼ਾਹਰ ਹੈ ਕਿ ਸਿਆਲ ਜਿਹੜੇ ਨੇ ਉਹ ਉਸ ਵੇਲੇ ਦੀ ਹਾਕਮ ਕਲਾਸ ਹੈ, ਉਸ ਦੀ ਜਿਹੜੀ ਕੁੜੀ ਹੈ। ਇਹ ਹੁਣ ਜ਼ਰੂਰੀ ਨਹੀਂ ਹੈ ਕਿ ਸਿਆਲਾਂ ਦੀ ਜਿਹੜੀ ਹਰ ਕੁੜੀ ਹੈ ਉਹ ਅਮੀਰ ਵੀ ਹੋਵੇ। ਸਿਆਲ ਇੱਕ ਕਬੀਲਾ ਹੈ, ਇੱਕ ਟਾਬਰੀ ਹੈ। ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੀ ਟਾਬਰੀ ਤੋਂ, ਆਪਣੇ ਕਬੀਲੇ ਤੋਂ ਜਿਹੜਾ ਹੈ ਪਹਿਚਾਣੇ ਜਾਂਦੇ ਸਨ, ਔਰ ਕਬੀਲੇ ਦੇ ਨਾਲ ਹੀ ਉਹਨਾਂ ਦੀ ਜਿਹੜੀ ਸੀ ਸਾਰੀ ਵਸ ਰਸ ਜਿਹੜਾ ਸੀ ਉਹ ਹੁੰਦਾ ਸੀ, ਔਰ ਕਬੀਲਾ ਹੀ ਉਸ ਦਾ ਜਿਹੜਾ ਹੈ ਨਾ ਤਹਫੁਜ਼ ਹੁੰਦਾ ਸੀ। ਕਬੀਲੇ ਦੀ ਆਣ ਹੀ ਉਸ ਬੰਦੇ ਦੀ ਆਣ ਹੁੰਦੀ ਸੀ, ਭਾਵੇਂ ਬੰਦਾ ਜਿਹੜਾ ਹੈ ਉਹ ਮਾੜਾ ਹੋਵੇ, ਭਾਵੇਂ ਤਗੜਾ ਹੋਵੇ। ਅਗਰ ਕਬੀਲੇ ਦਾ ਕੋਈ ਬੰਦਾ ਜਿਹੜਾ ਹੈ ਉਹ ਚੰਗਾ ਕੰਮ ਕਰਦਾ ਸੀ ਤੇ ਉਹਨੂੰ ਕਬੀਲੇ ਦਾ ਜਿਹੜਾ ਆਮ ਬੰਦਾ ਹੈ ਉਹ ਵੀ ਆਪਣੇ ਲਈ ਇੱਕ ਮਾਣ ਦੀ ਗੱਲ ਜਿਹੜਾ ਹੈ ਉਹ ਸਮਝਦਾ ਸੀ। ਇਸੇ ਤਰ੍ਹਾਂ ਅਗਰ ਕੋਈ ਕਬੀਲੇ ਦੇ ਕਿਸੇ ਮਾੜੇ ਬੰਦੇ ਨੂੰ ਨੁਕਸਾਨ ਪਹੁੰਚਾਉਂਦਾ ਸੀ ਤੇ ਕਬੀਲਾ ਉਹਨੂੰ ਆਪਣਾ ਨੁਕਸਾਨ ਸਮਝਦਾ ਸੀ, ਔਰ ਇਸ ਜ਼ਿਆਦਤੀ ਔਰ ਜ਼ੁਲਮ ਦੇ ਖਿਲਾਫ ਕਬੀਲਾ ਜਿਹੜਾ ਹੈ ਉਹ ਉਹਦੇ ਸੰਗ ਜਿਹੜਾ ਹੈ ਉਹ ਖੜਾ ਹੁੰਦਾ ਸੀ। ਇਸ ਲਈ ਜਿਹੜਾ ਕਬੀਲੇ ਦੇ ਵਿੱਚ ਜਿੰਨੀ ਕਬੀਲੇ ਦੀ ਆਣ ਇੱਜ਼ਤ ਹੁੰਦੀ ਸੀ, ਉਨੀ ਹੀ ਉਸ ਬੰਦੇ ਦੀ ਆਣ ਇੱਜ਼ਤ ਜਿਹੜੀ ਹੈ ਉਹ ਮੰਨੀ ਜਾਂਦੀ ਸੀ। ਇਸ ਵਾਸਤੇ ਰਾਂਝਾ ਕਹਿ ਰਿਹਾ ਕਿ ਪਏ ਘੱਤ ਪੀੜਾ ਵਾਂਗ ਮੈਰੀਆਂ ਦੇ। ਉਹ ਹੁਣ ਇਹ ਤੇ ਨਹੀਂ ਕਹਿ ਰਿਹਾ ਕਿ ਉਹ ਚੋਚਕ ਦੀ ਜਿਹੜੀ ਧੀ ਹੈ, ਹੀਰ ਹੈ, ਉਸ ਨੂੰ ਵਿਆਹ ਕੇ ਲਿਆਏਗਾ। ਹੁਣ ਜ਼ਾਹਿਰ ਹੈ ਹੀਰ ਜਿਹੜੀ ਹੈ ਉਸ ਦੀ ਜਿਹੜੀ ਹੈਸੀਅਤ ਹੈ ਉਹ ਸਰਦਾਰਨੀ ਦੀ ਤੇ ਹੈ, ਪਰ ਇੱਥੇ ਉਹ ਹੀਰ ਦੀ ਗੱਲ ਨਹੀਂ ਕਰ ਰਿਹਾ। ਇੱਥੇ ਉਹ ਸਿਆਲ ਕਬੀਲੇ ਦੀ ਕਿਸੇ ਨੱਢੀ ਦੀ, ਕਿਸੇ ਕੁੜੀ ਦੀ ਜਿਹੜੀ ਗੱਲ ਹੈ ਉਹ ਕਰ ਰਿਹਾ ਹੈ, ਔਰ ਉਸ ਦੇ ਜ਼ਿਹਨ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਸਰਦਾਰ ਹੋਣ ਦਾ ਜਿਹੜਾ ਹੈ ਉਹ ਪੂਰੀ ਤੱਤ ਜਿਹੜਾ ਹੈ ਉਹ ਉਹਦੇ ਜ਼ਿਹਨ ਦੇ ਵਿੱਚ ਵਸਿਆ ਰਸਿਆ ਹੋਇਆ ਹੈ। ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਹਮਣੇ ਫਿਰ ਤੁਸੀਂ ਜਿਹੜੀਆਂ ਨੇ ਗੋਲੀਆਂ ਲੱਗੋਗੀ, ਗੁਲਾਮ ਲੱਗੋਗੀਆਂ, ਕਨੀਜ਼ ਲੱਗੋਗੀਆਂ। ਉਹਨਾਂ ਦੇ ਸਾਹਮਣੇ ਜਿਹੜੀ ਤੁਹਾਡੀ ਹੈਸੀਅਤ ਹੈ, ਜਿਹੜੀ ਤੁਹਾਡੀ ਇਹ ਚੁਗਰਾਹਟ ਹੈ, ਉਹ ਬਿਲਕੁਲ ਕਮੀਆਂ ਦੇ ਵਾਂਗ ਜਿਹੜੀ ਹੈ ਉਹ ਹੋ ਜਾਏਗੀ। ਹੁਣ ਰਾਂਝਾ ਜਿਹੜਾ ਹੈ ਉਹ ਅੰਦਰੋਂ ਭਰਿਆ ਪਿਆ ਹੈ, ਔਰ ਇਸ ਭਰੇਪਣ ਦੇ ਵਿੱਚ ਜਿਹੜਾ ਹੈ ਉਹ ਹੁਣ ਜਿਹੜੀ
ਆਪਣਾ ਗੁੱਸਾ ਹੈ ਔਰ ਜਿਹੜੀ ਉਹਨਾਂ ਦੀ ਹਸੀਅਤ ਹੈ ਉਹਨਾਂ ਨੂੰ ਵੀ ਜਿਹੜਾ ਹੈ ਉਹ ਨਿੰਦਦਾ ਪਿਆ ਹੈ। ਔਰ ਉਹ ਦੱਸ ਰਿਹਾ ਕਿ ਜੇ ਤੁਸੀਂ ਮੈਨੂੰ ਕੁਝ ਨਹੀਂ ਸਮਝਦੀਆਂ ਤੇ ਮੇਰੀ ਜੱਜ ਜਿਹੜਾ ਹੈ ਤੁਸੀਂ ਵੀ ਕੁਝ ਨਹੀਂ ਹੋ। ਔਰ ਤੁਹਾਡੇ ਵਰਗੀਆਂ ਜਿਹੜੀਆਂ ਭਰਜਾਈਆਂ ਨੇ ਬੜਬੋਲੀਆਂ ਜਿਹੜੀਆਂ ਨੇ ਉਹਨਾਂ ਨੂੰ ਤੇ ਜਿਹੜਾ ਨਾ ਦਰਿਆ ਦਾ ਜਿਹੜਾ ਵਹਿਣ ਹੁੰਦਾ ਮੱਝੂ ਵਾਹ ਜਿਹੜਾ ਉਹ ਹਿੱਸਾ ਜਿਹੜਾ ਹੈ ਦਰਿਆ ਦਾ ਜਿਹੜਾ ਵਿਚਕਾਰਲਾ ਹਿੱਸਾ ਹੈ ਉੱਥੇ ਤੁਹਾਨੂੰ ਜਿਹੜਾ ਹੈ ਨਾ ਡੋਬਣਾ ਚਾਹੀਦਾ ਹੈ, ਕਿਉਂਕਿ ਜਿਹੜੇ ਤੁਹਾਡੀਆਂ ਕਰਤੂਤਾਂ ਨੇ ਜਿਹੜੇ ਤੁਹਾਡੇ ਕਾਰੇ ਨੇ ਉਹ ਇਸ ਗੱਲ ਦੀ ਮੰਗ ਕਰਦੇ ਨੇ ਕਿ ਤੁਹਾਨੂੰ ਜਿਹੜਾ ਹੈ ਉਹ ਮਜੂਵਾਹ ਦੇ ਵਿੱਚ ਜਿਹੜਾ ਨਾ ਬੋੜਿਆ ਦਾ ਮਤਲਬ ਹੁੰਦਾ ਹੈ ਡੁਬੋਣਾ। ਤੇ ਉੱਥੇ ਜਿਹੜਾ ਹੈ ਨਾ ਤੁਹਾਨੂੰ ਜਿਹੜਾ ਹੈ ਨਾ ਉਹ ਡੋਬਿਆ ਜਾਏ। ਰਾਂਝਾ ਜਿਹੜਾ ਨਾ ਉਹਨਾਂ ਕੋਲ ਪੂਰੀ ਤਰ੍ਹਾਂ ਜਿਹੜਾ ਨਾ ਉਹ ਤੰਗ ਹੈ ਔਰ ਤੰਗ ਹੋ ਕੇ ਹੀ ਜਿਹੜਾ ਹੈ ਉਹ ਇਹ ਫੈਸਲਾ ਜਿਹੜਾ ਹੈ ਉਹ ਇਹ ਕਰਦਾ ਹੈ। ਤੇ ਨਾਲ ਹੀ ਉਸਨੇ ਜਿਹੜਾ ਹੈ ਨਾ ਇਸ ਗੱਲ ਨੂੰ ਮੁਕਾਇਆ ਹੈ ਕਿ ਬਸ ਕਰੋ ਭਾਬੀ, ਅਸੀਂ ਰੱਜ ਰਹੇ, ਅਸੀਂ ਤੁਹਾਡੇ ਕੋਲ ਜਿਹੜਾ ਹੈ ਉਹ ਰੱਜ ਗਏ ਆ ਔਰ ਤੁਸੀਂ ਸਾਡਾ ਨਾ ਸਾਨੂੰ ਝੋਲੀਆਂ ਜਿਹੜੀਆਂ ਨੇ ਭਰ ਦਿੱਤੀਆਂ ਨੇ। ਰਾਂਝਾ ਤਨਜ਼ ਦੇ ਤੌਰ ਤੇ ਜਿਹੜਾ ਹੈ ਇਹ ਗੱਲ ਕਰਦਾ ਹੈ ਕਿ ਔਰ ਜਿਸ ਵੇਲੇ ਪੰਜਾਬੀ ਵਸੇਬ ਦੇ ਵਿੱਚ ਕੋਈ ਕਿਸੇ ਬੰਦੇ ਨੇ ਕੋਈ ਗੱਲ ਮੁਕਾਣੀ ਹੋਵੇ ਤੇ ਉਹ ਬਸ ਕਰੋ ਹੀ ਕਹਿੰਦਾ ਹੈ। ਔਰ ਇਸ ਦੇ ਨਾਲ ਜਿਹੜਾ ਹੈ ਉਹ ਬਿਲਕੁਲ ਉਲਟਾਵੀਂ ਜਿਹੜੀ ਗੱਲ ਹੈ ਉਹ ਕੀਤੀ ਜਾਂਦੀ ਹੈ। ਝਗੜਾ ਜਿਸ ਗੱਲ ਦੇ ਉੱਤੇ ਹੁੰਦਾ ਹੈ, ਹੁਣ ਰਾਂਝੇ ਨੂੰ ਤੇ ਉਹਨਾਂ ਨੇ ਖਾਲੀ ਕੀਤਾ ਹੈ, ਹਰ ਪਾਸਿਓਂ ਖਾਲੀ ਕੀਤਾ ਹੈ। ਤੋ ਲੇਕਿਨ ਰਾਂਝਾ ਕਹਿੰਦਾ ਹੈ ਕਿ ਤੁਸੀਂ ਜਿਹੜਾ ਨਾ ਜਿਹੜੀਆਂ ਨੇ ਝੋਲੀਆਂ ਜਿਹੜੀਆਂ ਨੇ ਸਾਡੀਆਂ ਉਹ ਭਰ ਦਿੱਤੀਆਂ ਨੇ, ਮਸਲਨ ਕਿ ਤੁਸੀਂ ਸਾਡੇ ਨਾਲ ਜਿਹੜੀ ਹੈ ਨਾ ਨੇਕੀਆਂ ਕੀਤੀਆਂ ਨੇ, ਅੱਛਾਈਆਂ ਕੀਤੀਆਂ ਨੇ। ਔਰ ਉਹ ਜ਼ਾਹਰ ਹੈ ਕਿ ਰਾਂਝਾ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਹੈ ਅੱਛਾਈਆਂ ਜਿਹੜੀਆਂ ਨੇ ਉਹ ਤੇ ਨਹੀਂ ਮੰਨਦਾ, ਲੇਕਿਨ ਤਨਜ਼ ਦੇ ਤੌਰ ਤੇ ਜਿਹੜਾ ਹੈ ਉਹ ਇਹ ਗੱਲ ਉਹਨਾਂ ਦੇ ਸਾਹਮਣੇ ਜਿਹੜੀ ਹੈ ਉਹ ਕਰਦਾ ਹੈ। ਤੇ ਹੁਣ ਇਹ ਇੱਥੇ ਆ ਕੇ ਜਿਹੜਾ ਮਾਮਲਾ ਹੈ ਨਾ ਉਹ ਬਿਲਕੁਲ ਜਿਹੜਾ ਨਾ ਸਾਨੂੰ ਮੁਕਾ ਦੇ ਵੱਲ ਜਿਹੜਾ ਹੈ ਔਰ ਨਜ਼ਰ ਆਉਂਦਾ ਹੈ। ਔਰ ਇੱਥੇ ਸਾਨੂੰ ਜਿਹੜਾ ਭਰਾਵਾਂ ਤੇ ਭਰਜਾਈਆਂ ਨੇ ਜਿਹੜੀ ਮਿੱਥਿਆ ਆ ਸੀ ਜਿਹੜਾ ਮਨਸੂਬਾ ਉਹ ਕਾਮਯਾਬ ਜਿਹੜਾ ਨਾ ਹੁੰਦਾ, ਜਿਹੜਾ ਨਾ ਉਹ ਬਹਾਲੀ ਦਿੰਦਾ ਹੈ। ਔਰ ਇਹ ਅਸੀਂ ਦੇਖਦੇ ਕਿ ਕਹਾਣੀਕਾਰ ਜਿਹੜਾ ਹੈ ਉਹ ਕਹਾਣੀ ਦੀ ਜਦੋਂ ਬਣਤਰ ਕਰਦਾ ਹੈ ਤੇ ਉਹ ਕਿੱਡੇ ਸੁਚੱਜੇ ਢੰਗ ਦੇ ਨਾਲ ਜਿਹੜਾ ਹੈ ਇਸ ਨੂੰ ਜਿਹੜਾ ਹੈ ਇਸ ਦਾ ਟੋਰਾ ਜਿਹੜਾ ਨਾ ਉਹ ਟੋਰਦਾ ਹੈ। ਪੌਂ ਦੀ ਚੀਜ਼ ਜਿਹੜੀ ਉਹਨੇ ਗੱਲ ਕੀਤੀ ਸੀ, ਕੋਈ ਵਸ ਨਾ ਚੱਲਣੀ ਕੱਢ ਛੱਡਣ ਦਿਨ ਦੇ ਮਿਹਣੇ ਰੰਗ ਬਰੰਗਦੇ ਨੇ। ਇਹ ਗੱਲ ਭਰਾਵਾਂ ਦੇ ਬਾਰੇ ਜਿਹੜੀ ਸੀ ਵਾਰਿਸ ਸ਼ਾਹ ਹੋਰਾਂ ਨੇ ਸਾਨੂੰ ਪੌਂ ਦੇ ਵਿੱਚ ਦੱਸੀ ਸੀ। ਔਰ ਉਹ ਜਿਹੜੀ ਗੱਲ ਹੈ ਹੁਣ ਉਹਨਾਂ ਦਾ ਕਿਉਂਕਿ ਵਸ ਚੱਲ ਰਿਹਾ ਹੈ, ਹੁਣ ਵਸ ਜਿਹੜਾ ਹੈ ਉਹ ਡਾਂਗ ਸੋਟੇ ਵਾਲਾ ਵੀ ਉਹਨਾਂ ਦੇ ਕੋਲ ਹੈ, ਉਹ ਤਾਕਤ ਦੇ ਨਾਲ ਵੀ ਉਸ ਨੂੰ ਜਿਹੜਾ ਹੈ ਉੱਥੋਂ ਜਿਹੜਾ ਹੈ ਉਹ ਕੱਢ ਸਕਦੇ ਨੇ। ਪਰ ਉਹਨਾਂ ਨੇ ਇਹ ਤਰੀਕਾ ਜਿਹੜਾ ਹੈ ਉਹ ਠੀਕ ਨਹੀਂ ਸਮਝਿਆ, ਬਲਕਿ ਉਹਨਾਂ ਨੇ ਦੂਸਰਾ ਤਰੀਕਾ ਜਿਹੜਾ ਹੈ ਸਾਈਕੋਲੋਜੀਕਲੀ ਤੌਰ ਤੇ ਬੰਦੇ ਨੂੰ ਇੰਨਾ ਜਿਹੜਾ ਹੈ ਤੁਸੀਂ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਇੰਨਾ ਜਿਹੜਾ ਹੈ ਬੇਬਸ ਕਰ ਦਿਓ ਕਿ ਉਹ ਆਪ ਹੀ ਜਿਹੜਾ ਹੈ ਇਹ ਫੈਸਲਾ ਲੈਣ ਦੇ ਉੱਤੇ ਜਿਹੜਾ ਹੈ ਮਜਬੂਰ ਹੋ ਜਾਵੇ। ਤੇ ਸੱਜਣੋ ਤੇ ਮਿੱਤਰੋ, ਵਾਰਿਸ ਸ਼ਾਹ ਹੋਰਾਂ ਨੇ ਇਹ ਜਿਹੜੀ ਸਾਨੂੰ ਕਹਾਣੀ ਦਾ ਇਸ ਹੱਦ ਤੱਕ ਜਿਹੜੀ ਗੱਲ ਸਾਡੀ ਸਮਝ ਆਉਂਦੀ ਹੈ ਉਹ ਇਹ ਹੈ ਕਿ ਜਿਹੜੇ ਲੋਕ ਪੈਦਾਵਾਰੀ ਵਸੀਲਿਆਂ ਦੇ ਕਾਬਜ਼ ਨੇ, ਜਿਹੜੇ ਲੋਕ ਕਿਸੇ ਚੰਗੀ ਤਾਕਤਵਰ ਕਿਸੇ ਬਾਖਤਿਆਰ ਅਹੁਦੇ ਦੇ ਉੱਤੇ ਜਿਹੜਾ ਉਹ ਹੈ ਨੇ ਤੇ ਉਹ ਉਹਨਾਂ ਦੇ ਕੋਲ ਚੂੰਕਿ ਵਸੀਲੇ ਨੇ, ਲਿਹਾਜ਼ਾ ਉਹ ਵਸੀਲਿਆਂ ਦੇ ਰਾਹੀਂ ਜਿਹੜਾ ਹੈ ਬਜਾਏ ਕਿ ਉਹ ਆਪਣੀ ਗੱਲ ਜਿਹੜੀ ਹੈ ਡਾਂਗ ਸੋਟੇ ਦੇ ਨਾਲ ਜਿਹੜਾ ਹੈ ਉਹ ਮਨਵਾਉਣ, ਉਹ ਇਹ ਉਹਨਾਂ ਨੇ ਜ਼ਰੂਰੀ ਸਮਝਿਆ ਹੈ ਕਿ ਡਾਂਗ ਸੋਟੇ ਦੇ ਉੱਤੇ ਖਰਚਾ ਵੀ ਜ਼ਿਆਦਾ ਲੱਗਦਾ ਹੈ ਔਰ ਇਹਦੇ ਨਾਲ ਬਦਨਾਮੀ ਵੀ ਜਿਹੜੀ ਹੈ ਹੁੰਦੀ ਹੈ ਔਰ ਜ਼ੁਲਮ ਜਿਹੜਾ ਹੈ ਨਾ ਉਹ ਹੁੰਦਾ ਬਹਾਲੀ ਵੀ ਦਿੰਦਾ ਹੈ। ਲਿਹਾਜ਼ਾ ਕੋਈ ਐਸਾ ਤਰੀਕਾ ਜਿਹੜਾ ਹੈ ਉਹ ਕੱਢਿਆ ਜਾਏ ਕਿ ਜ਼ੁਲਮ ਹੁੰਦਾ ਵੀ ਜਿਹੜਾ ਹੈ ਉਹ ਬਹਾਲੀ ਨਾ ਦੇਵੇ, ਉਸ 'ਤੇ ਜਿਹੜਾ ਖਰਚਾ ਹੈ ਜਿਹੜਾ ਹੈ ਨਾ ਉਹ ਵੀ ਘੱਟ ਹੋ ਜਾਏ, ਯਾਨੀ ਕਿ ਸੱਪ ਵੀ ਮਰ ਜਾਏ ਤੇ ਜਿਹੜਾ ਡਾਂਗ ਸੋਟਾ ਹੈ ਨਾ ਜੀ ਉਹ ਵੀ ਨਾ ਟੁੱਟੇ। ਇਹ ਜਿਹੜਾ ਢੰਗ ਹੈ ਇਹ ਬੰਦੇ ਨੇ ਕੱਢਿਆ ਹੈ ਔਰ ਇਹ ਬੰਦੇ ਨੇ ਢੰਗ ਜਿਹੜਾ ਹੈ ਬਣਾਇਆ ਹੈ ਆਪਣੀ ਅਕਲ ਦੇ ਉੱਤੇ, ਅਕਲ ਦੇ ਨਾਲ, ਸ਼ੌਰ ਦੇ ਨਾਲ, ਸਮਝ ਦੇ ਨਾਲ ਜਿਹੜਾ ਹੈ, ਕਿਉਂਕਿ ਬੰਦੇ ਦੀ ਜਿਹੜੀ ਸਭ ਤੋਂ ਉੱਤਮ ਜਿਹੜਾ ਗੁਣ ਹੈ ਨਾ ਉਹ ਉਸ ਦਾ ਦਿਮਾਗ ਹੈ। ਦਿਮਾਗ ਦਾ ਕੰਮ ਹੈ ਸੋਚਣਾ। ਇਨਸਾਨ ਜਿਹੜਾ ਹੈ ਉਹ ਇਸ ਕਾਇਨਾਤ ਦੇ ਵਿੱਚ ਉੱਤਮ ਹੀ ਇਸ ਵਾਸਤੇ ਹੈ ਕਿ ਇਹ ਸੋਚਦਾ ਹੈ, ਫਿਰ ਇਸ ਦੇ ਸੋਚਣ ਦੀ ਕੋਈ ਹੱਦ ਨਹੀਂ ਹੈ। ਇਹ ਜਿਉਂ ਜਿਉਂ ਸੋਚਦਾ ਜਾਂਦਾ ਹੈ
ਇਸ ਦੀ ਸੋਚ ਦੀ ਹੱਦ ਜਿਹੜੀ ਹੈ ਉਹ ਵੱਧਦੀ ਰਹਿੰਦੀ ਹੈ। ਬਾਅਦ ਲੋਕ ਜਿਹੜੇ ਨੇ ਉਹ ਅਕਲ ਨੂੰ ਮਹਿਦੂਦ ਆਖਦੇ ਨੇ, ਅਕਲ ਨੂੰ ਜਿਹੜਾ ਹੈ ਬੇਬਸ ਆਖਦੇ ਨੇ। ਇਹ ਠੀਕ ਹੈ ਕਿ ਇਨਸਾਨ ਪੌਂਦ ਵਿੱਚ ਜਿਹੜਾ ਸੀ ਉਹ ਉਸ ਦੀ ਉਹ ਅਕਲ ਜਿਹੜੀ ਸੀ ਉਹ ਥੋੜ੍ਹੀ ਸੀ, ਉਹ ਇੰਨਾ ਜ਼ਿਆਦਾ ਜਿਹੜਾ ਸੀ ਉਹ ਨਹੀਂ ਸੀ ਸੋਚ ਸਕਦਾ, ਪਰ ਇਹਦੇ ਕੋਲ ਜਿਹੜਾ ਸੋਚਣ ਦਾ ਗੁਣ ਹੈ, ਇਸ ਗੁਣ ਨੂੰ ਉਸ ਨੇ ਵਧਾਇਆ ਹੈ ਮੁਸਲਸਲ ਸੋਚਣ ਦੇ ਨਾਲ, ਬਾਰ-ਬਾਰ ਸੋਚਣ ਦੇ ਨਾਲ, ਔਰ ਸੋਚਣ ਦੀ ਉਹਨੇ ਇੱਕ ਪ੍ਰੈਕਟਿਸ ਜਿਹੜੀ ਹੈ ਉਹ ਬਣਾਈ ਹੈ। ਔਰ ਇਸ ਸੋਚ ਦੇ ਸਿਰ ਤੇ ਹੀ ਉਸਨੇ ਇਹ ਜਿਹੜਾ ਸਮਾਜ ਜਿਹੜਾ ਹੈ ਨਾ ਉਹ ਬਣਾਇਆ ਹੈ। ਔਰ ਇਸ ਦੇ ਵਿੱਚ ਉਸਨੇ ਆਪਣੇ ਜਿਹੜੇ ਹੱਕ ਨੇ, ਆਪਣੇ ਜਿਹੜੇ ਫਰਜ਼ ਨੇ, ਉਹ ਵੀ ਉਸਨੇ ਜਿਹੜਾ ਹੈ ਉਹ ਬਣਾਏ ਹੋਏ ਨੇ। ਇਸੇ ਹੀ ਸਮਾਜ ਦੇ ਵਿੱਚ ਉਸਨੇ ਆਪਣਾ ਲੁੱਟ ਖਸੁੱਟ ਦਾ ਜਿਹੜਾ ਨਿਜ਼ਾਮ ਹੈ ਉਹ ਵੀ ਬਣਾਇਆ ਹੋਇਆ ਹੈ। ਇਸੇ ਸਮਾਜ ਦੇ ਵਿੱਚ ਇਸੇ ਲੁੱਟ ਖਸੁੱਟ ਦੇ ਖਿਲਾਫ ਜਿਹੜੇ ਲੋਕ ਨੇ ਉਹਨਾਂ ਨੇ ਆਪਣੀ ਜਿਹੜੀ ਸਮਝ ਹੈ, ਆਪਣੀ ਜਿਹੜੀ ਸੋਚ ਹੈ ਉਹ ਵੀ ਉਸਾਰੀ ਹੋਈ ਹੈ, ਔਰ ਉਹਨਾਂ ਨੇ ਇਸ ਲੁੱਟ ਖਸੁੱਟ ਤੋਂ ਕਿਵੇਂ ਬਚਣਾ ਹੈ। ਇਹ ਹੁਣ ਇੱਕ ਟਾਕਰਾ ਹੈ ਦੋ ਸੋਚਾਂ ਦੇ ਵਿਚਕਾਰ। ਇੱਕ ਸੋਚ ਜਿਹੜੀ ਹੈ ਉਹ ਲੁੱਟ ਖਸੁੱਟ ਦੀ ਹੈ, ਇੱਕ ਜਿਹੜੀ ਸੋਚ ਹੈ ਉਸ ਲੁੱਟ ਖਸੁੱਟ ਤੋਂ ਬਚਣ ਦੀ ਹੈ, ਉਸ ਲੁੱਟ ਖਸੁੱਟ ਤੋਂ ਬਚਾਉਣ ਦੀ ਹੈ। ਤੇ ਜਿਹੜੀ ਸੋਚ ਜਿਹੜੀ ਹੈ ਉਹ ਲੁੱਟ ਖਸੁੱਟ ਦੇ ਉੱਤੇ ਜਿਹੜੀ ਆਧਾਰਿਤ ਹੁੰਦੀ ਹੈ, ਉਹ ਸੋਚ ਜਿਹੜੀ ਹੈ ਉਹ ਜਿਹੜਾ ਵੇਲੇ ਦਾ ਪ੍ਰਚਲਿਤ ਨਿਜ਼ਾਮ ਹੁੰਦਾ ਹੈ, ਵੇਲੇ ਦੀ ਜਿਹੜੀ ਪ੍ਰਚਲਿਤ ਤਾਣੀ ਹੁੰਦੀ ਹੈ, ਉਸ ਨੂੰ ਬਰਕਰਾਰ ਰੱਖਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਹੈ, ਕਿਉਂਕਿ ਉਹਨੇ ਉਸ ਦੇ ਵਿੱਚ ਆਪਣੇ ਲੁੱਟ ਖਸੁੱਟ ਦਾ ਜਿਹੜਾ ਹੈ ਪ੍ਰਬੰਧ ਜਿਹੜਾ ਨਾ ਉਹ ਕੀਤਾ ਹੋਇਆ ਹੈ। ਪਰ ਇਹ ਗੱਲ ਜਿਹੜੀ ਹੈ ਇਹ ਚੇਤੇ ਰੱਖਣ ਵਾਲੀ ਹੈ ਕਿ ਇਨਸਾਨ ਜਿਹੜਾ ਹੈ ਉਹ ਸੋਚਦਾ ਕਿਸ ਤਰ੍ਹਾਂ ਹੈ, ਇਹ ਗੱਲ ਨੂੰ ਜਿਹੜਾ ਹੈ ਸਮਝਣ ਦੀ ਬੜੀ ਲੋੜ ਹੈ। ਕਿਆ ਇਨਸਾਨ ਜਿਹੜਾ ਹੈ ਉਹ ਆਪਣੇ ਤੌਰ 'ਤੇ ਸੋਚਦਾ ਹੈ, ਜਾਂ ਉਸ ਦੇ ਉੱਤੇ ਕੁਝ ਕੁਵਤਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਹੁੰਦੀਆਂ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਸੋਚ ਰਿਹਾ ਹੁੰਦਾ ਹੈ, ਜਾਂ ਉਹਦੀ ਸੋਚ ਨੂੰ ਜਿਹੜਾ ਹੈ ਉਹ ਮੁਤਾਸਰ ਕਰ ਰਹੀਆਂ ਹੁੰਦੀਆਂ ਨੇ। ਜੇ ਅਸੀਂ ਪੂਰੀ ਦੁਨੀਆ ਵੱਲ ਝਾਤੀ ਮਾਰੀਏ ਤਾਂ ਸਾਨੂੰ ਇਨਸਾਨ ਜਿਹੜੇ ਹੈ ਉਹ ਇੱਕ ਤਰ੍ਹਾਂ ਨਜ਼ਰ ਨਹੀਂ ਆਉਂਦੇ। ਸਾਨੂੰ ਕੁਝ ਇਨਸਾਨ ਬਹੁਤ ਅੱਗੇ ਵਧੇ ਹੋਏ ਨਜ਼ਰ ਆਉਂਦੇ ਨੇ, ਕੁਝ ਇਨਸਾਨ ਜਿਹੜੇ ਨੇ ਉਹ ਸਾਨੂੰ ਪਿੱਛੇ ਨਜ਼ਰ ਆਉਂਦੇ ਨੇ। ਤੇ ਫਿਰ ਸਾਨੂੰ ਇਹ ਸਮਝ ਲੱਗਦੀ ਹੈ ਕਿ ਬੰਦਾ ਇੱਕ ਤਰ੍ਹਾਂ ਜਿਹੜਾ ਹੈ ਉਹ ਨਹੀਂ ਸੋਚਦਾ, ਬਲਕਿ ਬੰਦੇ ਦੇ ਸੋਚਣ ਦਾ ਜਿਹੜਾ ਢੰਗ ਹੈ, ਉਹ ਸਮਾਜ ਜਿਹੜਾ ਹੈ, ਉਹ ਸਮਾਜ ਦੇ ਅੰਦਰ ਜਿਹੜਾ ਮਾਹੌਲ ਹੈ, ਉਹ ਬੁਨਿਆਦੀ ਕਿਰਦਾਰ ਜਿਹੜਾ ਹੈ ਉਹ ਅਦਾ ਕਰਦਾ ਹੈ। ਤੋ ਸਾਨੂੰ ਇਹ ਸਮਾਜ ਦੇ ਵਿੱਚ ਤਿੰਨ ਕਿਸਮ ਦੇ ਜਿਹੜੇ ਮਾਹੌਲ ਨੇ ਉਹ ਮਿਲਦੇ ਨੇ। ਇੱਕ ਉਹ ਮਾਹੌਲ ਹੈ ਜਿਹੜਾ ਸਾਡੇ ਘਰ ਦਾ ਮਾਹੌਲ ਹੈ, ਬੱਚਾ ਜਿੱਥੇ ਪੈਦਾ ਹੁੰਦਾ ਹੈ ਉਹਦੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਪਹਿਲਾ ਮਾਹੌਲ ਹੈ ਉਹ ਉਸਦੇ ਘਰ ਦਾ ਹੈ, ਜਿਹਦੇ ਵਿੱਚ ਉਹਦੇ ਮਾਂ ਪਿਓ ਸ਼ਾਮਲ ਨੇ, ਭੈਣ ਭਰਾ ਸ਼ਾਮਲ ਨੇ। ਉਸ ਦੇ ਵਿੱਚ ਜਿਹੜਾ ਨਾ ਉਹ ਔਰ ਹੁਣ ਮਾਂ ਪਿਓ ਜਿਹੜੇ ਨੇ, ਭੈਣ ਭਰਾ ਜਿਹੜੇ ਨੇ ਉਹ ਹੈਗੇ ਨੇ ਜਿਹੜਾ ਆਲੇ ਦੁਆਲੇ ਦਾ ਮਾਹੌਲ ਹੈ, ਯਾਨੀ ਕਿ ਮੁਹੱਲੇ ਦਾ ਜਿਹੜਾ ਮਾਹੌਲ ਹੈ, ਸ਼ਹਿਰ ਦਾ ਜਿਹੜਾ ਮਾਹੌਲ ਹੈ, ਯਾਨੀ ਕਿ ਇੱਕ ਜਿਹੜਾ ਘਰੋਂ ਬਾਹਰ ਦਾ ਜਿਹੜਾ ਮਾਹੌਲ ਹੈ। ਉਹ ਜਿਹੜੇ ਮਾਹੌਲ ਨੇ ਉਸ ਮਾਹੌਲ ਨੂੰ ਬਣਾਇਆ ਹੋਇਆ ਹੈ ਉਸ ਸਮਾਜ ਦੇ ਚੌਧਰੀਆਂ ਨੇ, ਔਰ ਉਸ ਸਮਾਜ ਦੇ ਜਿਹੜੇ ਚੌਧਰੀ ਨੇ ਉਹ ਕੌਣ ਨੇ? ਜਿਹੜੇ ਉੱਥੋਂ ਦੇ ਪੈਦਾਵਾਰੀ ਵਸੀਲਿਆਂ ਦੇ ਮਾਲਕ ਨੇ, ਜਿਹੜੇ ਉਸ ਸਮਾਜ ਦੇ ਪੈਦਾਵਾਰੀ ਵਸੀਲਿਆਂ ਤੇ ਕਾਬਜ਼ ਨੇ। ਲਿਹਾਜ਼ਾ ਉਹ ਸਾਰੀ ਖੇਡ ਜਿਹੜੀ ਹੈ ਆਪਣੇ ਉਸ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਉਹ ਕਰਦੇ ਨੇ, ਔਰ ਇਸੇ ਦੀ ਖਾਤਰ ਹੀ ਉਹ ਜਿਹੜਾ ਹੈ ਸੋਚਣ ਸਮਝਣ ਦੇ ਜਿਹੜੇ ਨੇ ਢੰਗ ਤਰੀਕੇ ਜਿਹੜੇ ਨੇ ਉਹ ਬਣਾਉਂਦੇ ਰਹਿੰਦੇ ਨੇ, ਉਹ ਵਰਤਦੇ ਰਹਿੰਦੇ ਨੇ। ਉਹਦੇ ਵਿੱਚ ਉਹਨਾਂ ਨੇ ਇਹ ਕੀਤਾ ਹੋਇਆ ਕਿ ਇਹ ਜਿਹੜੇ ਬੰਦੇ ਨੂੰ ਜਾਣਨਚਾਰੀ ਤਾਲੀਮ ਦੇਣ ਦੇ ਜਿਹੜੇ ਅਦਾਰੇ ਨੇ ਉਹ ਬਣਾਏ ਜਾਂਦੇ ਨੇ, ਜਿਹੜੇ ਮਦਰਸੇ ਦੀ ਸ਼ਕਲ ਦੇ ਵਿੱਚ ਹੈ ਨੇ, ਜਿਹੜੇ ਕਿ ਮੰਦਰ ਦੀ ਸ਼ਕਲ ਦੇ ਵਿੱਚ ਹੈ ਨੇ, ਜਿਹੜੇ ਕਿ ਗੁਰਦੁਆਰੇ ਦੀ ਸ਼ਕਲ ਦੇ ਵਿੱਚ ਹੈ ਨੇ। ਇਸੇ ਤਰ੍ਹਾਂ ਹੀ ਸਕੂਲਾਂ ਦੀ ਸ਼ਕਲ ਦੇ ਵਿੱਚ ਨੇ, ਕਾਲਜਾਂ ਦੀ ਸ਼ਕਲ ਦੇ ਵਿੱਚ ਨੇ। ਇਸੇ ਤਰ੍ਹਾਂ ਹੀ ਲਿਖਣ ਲਿਖਾਣ ਦਾ ਜਿਹੜਾ ਕਿਤਾਬਾਂ ਦੀ ਸ਼ਕਲ ਦੇ ਵਿੱਚ ਨੇ, ਅਖਬਾਰਾਂ ਦੀ ਸ਼ਕਲ ਦੇ ਵਿੱਚ ਨੇ, ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦੀ ਸ਼ਕਲ ਦੇ ਵਿੱਚ ਨੇ, ਔਰ ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ ਹੈ ਉਸ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਇਹ ਅਦਾਰੇ ਜਿਹੜੇ ਨੇ ਇਹ ਮੌਜੂਦ ਨੇ। ਇਹ ਉਹਦੀ ਸੋਚ ਨੂੰ ਬਣਾਉਂਦੇ ਨੇ, ਔਰ ਇਹ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜਾ ਘਰ ਦਾ ਮਾਹੌਲ ਹੈ, ਜਿਹੜਾ ਬਾਹਰ ਦਾ ਮਾਹੌਲ ਹੈ, ਇਸ ਦੇ ਵਿੱਚ ਜਿਹੜਾ ਇਹਦੀ ਪਹਿਚਾਣ ਇਹ ਵੇ ਕਿ ਇਸ ਦੇ ਵਿੱਚ ਤੁਹਾਨੂੰ ਸਵਾਲ ਕਰਨ ਦੀ ਜਿਹੜੀ ਹੈ ਨਾ ਉਹ ਆਗਿਆ ਨਹੀਂ ਹੁੰਦੀ। ਇਹਦੀ ਜਿਹੜੀ ਮੋਟੀ ਜਿਹੜੀਆਂ ਪਹਿਚਾਣਾਂ ਨੇ ਉਹ ਮੈਂ ਤੁਹਾਨੂੰ ਦੱਸਣਾ ਕਿ ਇਸ ਦੇ ਵਿੱਚ ਇੱਕ ਤੇ ਜਿਹੜਾ ਹੈ ਨਾ ਇੱਕ ਪ੍ਰਚਾਰਕ ਦਾ ਜਿਹੜਾ ਨਾ ਮਾਹੌਲ ਹੁੰਦਾ, ਜਿਹਦੇ ਵਿੱਚ ਜਿਹੜਾ ਨਾ ਇਹ ਤਬਲੀਗ ਕੀਤੀ ਜਾਂਦੀ ਹੈ
कि वड्डा जिहड़ा है उसकी गल जिहड़ी है हतमी है, आखिरी है। वड्डे की गल जिहड़ी है वो मननी है, माँ प्यो की गल जिहड़ी है वो मननी है, उस्ताद की गल जिहड़ी है वो मननी है। इन्हां दी गल दे बारे जिहड़ा है शक भी नहीं करना। इस तरह खुदा रसूल के बारे जिहड़ी गल है ਉਹਦੇ ਉੱਤੇ कोई शक नहीं करना। वो जिवें असीं तुहानूं दसीए उवें ही तुसीं जिहड़ा है उस नूं मनना है। उस दे बारे जिहड़ा सवाल करना है ये गुमराही है। तो जिहड़ा बंदा सवाल करेगा वो गुमराह है। लिहाजा गुमराह की जिहड़ी है वो उन्होंने सजावां रखियां ने। उस बंदे नूं पिंडों भी बाहर कढ़िया जा सकता है तो उस बंदे नूं जहानों भी बाहर जिहड़ा है वो कढ़िया जा सकता है। ਇਹ ਉਹ ਮੋਟੀਆਂ-ਮੋਟੀਆਂ ਪਹਿਚਾਨਾਂ ਨੇ ਜਿਹੜੀਆਂ ਕਿ ਇਹ ਦੱਸ ਪਾਉਂਦੀਆਂ ਨੇ ਕਿ ਇਸ ਸਮਾਜ ਦੇ ਉੱਤੇ ਕਿਸੇ ਦਾ ਕਬਜ਼ਾ ਹੈ ਜ਼ੇਨਾਂ ਦੇ ਉੱਤੇ। ਸੋ ਇੱਕ ਤੇ ਹੈ ਨਾ ਪੈਦਾਵਾਰੀ ਵਸੀਲਿਆਂ ਦੇ ਉੱਤੇ ਕਬਜ਼ਾ। ਇਹ ਪੈਦਾਵਾਰੀ ਵਸੀਲਿਆਂ ਦੇ ਕਬਜ਼ੇ ਨੂੰ ਜਸਟੀਫਾਈ ਕਰਨ ਲਈ, ਇਹਨੂੰ ਆਪਣੇ ਹੱਕ 'ਚ ਭੁਗਤਾਨ ਲਈ ਉਹਨਾਂ ਨੇ ਜਿਹੜੇ ਅਦਾਰੇ ਬਣਾਏ ਨੇ ਉਹ ਅਦਾਰੇ ਬੰਦੇ ਦੇ ਜ਼ਿਹਨ ਦੇ ਉੱਤੇ ਕੰਮ ਕਰਦੇ ਨੇ और उन्होंने जड़ा है वो एक कोशिश करते हैं कि उसकी सोच को जड़ा है महदूद किया जाए। वो सोचण को बंद तो नहीं किया जा सकता, लेकिन वो एक कोशिश करते हैं कि उसकी सोच को जड़ा है जिमें वो चाहन उवें बंदा सोचे। यानी कि सोच को खत्म तो नहीं किया जा सकता, लेकिन ये तो किया जा सकता है कि जिमें असी चाहिए बंदा जड़ा है ना वो उवें सोचे। लिहाजा वो जड़े बंदे उस माहौल दे विच रहिंदे ने, उस माहौल दे किसी इदारे च बैठे हुंदे ने, उस माहौल दे विच भी गलबात दे जिहड़े अदारे ने वो मौजूद हुंदे ने, लेकिन उसदी एक हद हुंदी है। उस हदों बाहर जाके जिहड़ा है तुसीं गल जिहड़ी है वो नहीं कर सकदे। उत्थे जिहड़ा है शक करना जिहड़ा है, सवाल करना जिहड़ा है वो गुनाह है। सो लिहाजा एक बंदे नूं फिर जिहड़ा है वो बंदा जिहदे ज़हन दे अंदर सवाल पैदा हुंदा है, वो ज़हन जिहदे अंदर ये सब कुछ पैदा हुंदा है, ਉਹਦੇ ਵਿੱਚ क्या क्यों किवें कित्थे ऐस वन दे जिहड़े सवाल ने ਉਹ ਉਹਦੇ ਅੰਦਰ पैदा ਹੁੰਦੇ ਨੇ, ਉਹ ਉਹਨਾਂ ਦਾ ਜਵਾਬ ਚਾਹੁੰਦਾ। ਸੋ ਲਿਹਾਜ਼ਾ ਕੁਛ ਲੋਕ ਜਿਹੜੇ ਨੇ ਇਸ ਦੋਨਾਂ ਮਾਹੌਲਾਂ ਤੋਂ ਹਟ ਕੇ ਇੱਕ ਹੋਰ ਮਾਹੌਲ ਦੀ ਜਿਹੜੀ ਹੈ ਉਹ ਉਸਾਰੀ ਕਰਦੇ ਨੇ, ਜਿਹਨੂੰ ਅਸੀਂ ਤੀਸਰਾ ਮਾਹੌਲ ਆਖਦੇ ਹਾਂ। ਇਹ ਤੀਸਰਾ ਮਾਹੌਲ ਜਿਹੜਾ ਹੈ ਇਹ ਸਮਾਜ ਦੇ ਅੰਦਰ ਉਹ ਲੋਕ ਪੈਦਾ ਕਰਦੇ ਨੇ ਜਿਹੜੇ ਕਿ ਸਮਝਦੇ ਨੇ ਕਿ ਇਹ ਦਾਲ ਦੇ ਵਿੱਚ ਜਿਹੜਾ ਹੈ ਉਹ ਕੁਝ ਕਾਲਾ ਹੈ। ਸੋ ਉਹ ਕਾਲਾ ਲੱਭਣ ਲਈ ਇੱਕ ਹੋਰ ਮਾਹੌਲ ਜਿਹੜਾ ਹੈ ਉਸ ਨੂੰ ਉਸਾਰਦੇ ਨੇ। ਇਸ ਮਾਹੌਲ ਨੂੰ ਬਾਅਦ ਦਫਾ ਅੰਡਰਗਰਾਊਂਡ ਮੀਟਿੰਗ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਔਰ ਇਸ ਨੂੰ ਜਿਹੜਾ ਹੈ ਖੁਫੀਆ ਮੀਟਿੰਗ ਜਿਹੜੀ ਹੈ ਉਹ ਵੀ ਜਿਹੜਾ ਹੈ ਉਹ ਕਹੀ ਜਾਂਦੀ ਹੈ। ਇਸ ਨੂੰ ਜਿਹੜਾ ਹੈ ਇੱਕ ਲੁਕਮੀ ਹੁੰਦੀ ਹੈ ਔਰ ਜਿਹੜੇ ਸਮਾਜ ਦੇ ਠੇਕੇਦਾਰਾਂ ਨੂੰ ਅਗਰ ਇਸ ਦੇ ਬਾਰੇ ਪਤਾ ਲੱਗ ਜਾਏ ਤੇ ਉਹ ਇਸ ਤੇ ਜਿਹੜਾ ਹੈ ਉਹ ਪਾਬੰਦੀ ਲਾਉਂਦੇ ਨੇ। ਤੁਸੀਂ ਬੇਸ਼ੁਮਾਰ ਤਨਜ਼ੀਮਾਂ ਦੇ ਪਾਬੰਦੀ ਲੱਗਦੀ ਹੋਈ ਵੇਖੀ ਵੀ ਹੈ, ਸੁਣੀ ਵੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਕਿਤਾਬਾਂ ਤੇ ਜਿਹੜਾ ਹੈ ਪਾਬੰਦੀ ਜਿਹੜੀ ਉਹ ਲੱਗ ਜਾਂਦੀ ਹੈ, ਅਖਬਾਰਾਂ ਨੂੰ ਜਿਹੜਾ ਹੈ ਉਹ ਸੈਂਸਰ ਕੀਤਾ ਜਾਂਦਾ ਹੈ। ਤੇ ਇਹ ਉਹ ਪੈਰ ਨੇ ਜਿਹੜੇ ਪੁੱਟੇ ਜਾਂਦੇ ਨੇ ਉਹਨਾਂ ਗੱਲਾਂ ਦੀ ਬਾਬਤ ਜਿਨ੍ਹਾਂ ਨੂੰ ਜਿਹੜੇ ਸਮਾਜ ਦੇ ਠੇਕੇਦਾਰ ਜਿਹੜੇ ਨੇ ਉਹ ਲੁਕਾਉਣਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਆਮ ਲੋਕਾਈ ਜਿਹੜੀ ਹੈ ਉਹਨਾਂ ਨੂੰ ਇਸ ਦੀ ਖਬਰ ਜਿਹੜੀ ਹੈ ਉਹ ਹੋਵੇ। ਲੇਕਿਨ ਬੰਦਾ ਜਿਹੜਾ ਹੈ ਉਹ ਇੱਕ ਐਸੀ ਸ਼ੈ ਹੈ, ਇੱਕ ਐਸਾ ਉਹ ਤਾਕਤ ਹੈ ਕਿ ਉਹ ਕਿਸੇ ਵੀ ਮਾਹੌਲ ਕਿਸ ਤਰ੍ਹਾਂ ਦਾ ਵੀ ਹੋਵੇ, ਕਿੱਡਾ ਵੀ ਸਖਤ ਮਾਹੌਲ ਹੋਵੇ, ਉਸ ਦੇ ਵਿੱਚ ਉਹ ਆਪਣੀ ਸੋਚਣ ਦੇ ਜਿਹੜੇ ਰਸਤੇ ਨੇ ਉਹ ਪੈਦਾ ਕਰ ਲੈਂਦਾ ਹੈ। ਔਰ ਉਹ ਰਸਤੇ ਜਿਹੜੇ ਨੇ ਉਹਨਾਂ ਦੇ ਰਾਹੀਂ ਉਹ ਜਿਹੜੀ ਗੱਲ ਪੈਦਾ ਕਰਦਾ ਹੈ ਉਹਨੂੰ ਫਿਰ ਸਮਾਜ ਤੱਕ ਜਿਹੜਾ ਹੈ ਉਹ ਪੜ੍ਹਾਉਂਦਾ ਵੀ ਹੈ। ਉਚੇਜ ਕਰਕੇ ਵਾਰਿਸ ਸ਼ਾਹ ਨੇ ਪਹਿਲੇ ਬੰਦ ਦੇ ਵਿੱਚ ਹੀ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਯਾਰਾਂ ਅਸਾਂ ਨੂੰ ਆਣ ਸੰਭਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ, ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ। ਵਾਰਿਸ ਸ਼ਾਹ ਹੋਰੀ ਯਾਰਾਂ ਦੀ ਜਿਹੜੀ ਸੰਗਤ ਹੈ ਉਹ ਸਜਾਈ ਬੈਠੇ ਨੇ ਔਰ ਇਹ ਨਾ ਪਹਿਲਾ ਮਾਹੌਲ ਹੈ ਨਾ ਇਹ ਦੂਜਾ ਮਾਹੌਲ ਹੈ, ਬਲਕਿ ਇਹ ਤੀਸਰਾ ਮਾਹੌਲ ਹੈ ਜਿਸ ਮਾਹੌਲ ਦੇ ਵਿੱਚ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਉਹ ਬੈਠੇ ਨੇ। ਕਿਉਂਕਿ ਵਾਰਿਸ ਸ਼ਾਹ ਹੋਰਾਂ ਦੇ ਸਾਹਮਣੇ ਬੁੱਲੇ ਸ਼ਾਹ ਦਾ ਜਿਹੜਾ ਤਜਰਬਾ ਹੈ ਉਹ ਸਾਹਮਣੇ ਵੀ ਬੁੱਲੇ ਸ਼ਾਹ ਦੇ ਨਾਲ ਜਿਹੜਾ ਹੈ ਉਹਨਾਂ ਨੇ ਕੀ ਕੀਤੀ। ਬੁੱਲੇ ਸ਼ਾਹ ਹੋਰੀ ਜਿਹੜੇ ਨੇ ਉਹ ਜਲਾਲੀ ਢੰਗ ਸੀ ਉਹਨਾਂ ਦੀ ਗੱਲ ਕਰਨ ਦਾ ਔਰ ਬਗੈਰ ਕਿਸੇ ਡਰ ਖੌਫ ਤੋਂ ਸਾਹਮਣੇ ਆ ਕੇ ਸੜਕ ਤੇ ਆ ਕੇ ਚੌਕ 'ਚ ਆ ਕੇ ਜਿਹੜਾ ਹੈ
ਉਹ ਗੱਲ ਕਰ ਰਹੇ ਨੇ ਔਰ ਗੱਲ ਕਰ ਰਹੇ ਨੇ ਬਿਲਕੁਲ ਸਿੱਧੇ ਅੱਖਰਾਂ ਦੇ ਵਿੱਚ। ਔਰ ਜਿਹੜਾ ਹੈ ਉਹ ਸਵਾਲ ਜਿਹੜੇ ਨੇ ਉਹ ਉਠਾ ਰਹੇ ਨੇ। ਬੋਲਿਆ ਕੀ ਜਾਣਾ ਮੈਂ ਕੌਣ, ਉਹ ਪਹਿਲਾ ਸਵਾਲ ਜਿਹੜਾ ਹੈ ਉਹ ਆਪਣੇ ਬਾਰੇ ਉਠਾ ਰਹੇ ਨੇ। ਆਪਣੇ ਆਪ ਨੂੰ ਜਾਣਨਾ ਜਿਹੜਾ ਹੈ ਉਹ ਆਪਣੀ ਸ਼ਕਤੀ ਨੂੰ ਜਾਣਨਾ ਹੈ, ਆਪਣੀ ਤਾਕਤ ਨੂੰ ਜਾਣਨਾ ਹੈ, ਆਪਣੀ ਸਟਰੈਂਥ ਨੂੰ ਜਾਣਨਾ ਹੈ। ਜਿਸ ਵੇਲੇ ਬੰਦੇ ਨੂੰ ਆਪਣੀ ਸਟਰੈਂਥ ਦਾ ਪਤਾ ਲੱਗ ਜਾਂਦਾ ਹੈ, ਆਪਣੀ ਤਾਕਤ ਦਾ ਪਤਾ ਲੱਗ ਜਾਂਦਾ ਹੈ, ਤੇ ਉਹ ਫਿਰ ਜਿਹੜਾ ਹੈ ਜੋ ਕਰਨਾ ਚਾਹੁੰਦਾ ਹੈ ਉਸ ਦੇ ਮੁਤਾਬਕ ਆਪਣੀ ਨੀਤੀ ਜਿਹੜੀ ਹੈ, ਪਾਲਿਸੀ ਜਿਹੜੀ ਹੈ ਉਹ ਬਣਾ ਲੈਂਦਾ ਹੈ। ਸੋ ਪੂਰੀ ਅੱਜ ਤੱਕ ਦੀ ਜਿੰਨੀ ਤਾਰੀਖ ਹੈ ਉਹ ਸਾਨੂੰ ਇਸ ਗੱਲ ਦੀ ਦੱਸ ਪਾਉਂਦੀ ਹੈ ਕਿ ਬੁੱਲੇ ਸ਼ਾਹ ਜੈਸੇ ਕਿੰਨੇ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਔਰ ਉਹ ਮਨਸੂਰ ਬਣੇ ਔਰ ਉਹ ਸੂਲੀ ਚੜੇ। ਪਰ ਇਸ ਦੇ ਨਾਲ ਨਾਲ ਵਾਰਿਸ ਸ਼ਾਹ ਜੈਸੇ ਲੋਕ ਜਿਹੜੇ ਨੇ ਉਹ ਪੈਦਾ ਹੋਏ, ਜਿਨ੍ਹਾਂ ਨੇ ਇਸ ਸਾਰੇ ਅਮਲ ਨੂੰ ਉਹ ਜਿਹੜੇ ਸਮਾਜ ਦੇ ਠੇਕੇਦਾਰ ਹੋਰਾਂ ਨੇ ਜਿਹੜਾ ਜਾਲ ਫੈਲਾਇਆ ਹੋਇਆ ਹੈ, ਉਸ ਜਾਲ ਦੀ ਇੱਕ ਇੱਕ ਤੰਦ ਨੂੰ ਉਹਨਾਂ ਨੇ ਪਹਿਚਾਨਿਆ ਔਰ ਉਸ ਦੇ ਜਿਹੜੇ ਪੋਲ ਨੇ ਉਹ ਉਹਨਾਂ ਨੇ ਖੋਲੇ ਔਰ ਉਸ ਨੂੰ ਜਿਹੜਾ ਹੈ ਹੀਰ ਰਾਂਝੇ ਦੀ ਕਹਾਣੀ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਪੀੜ੍ਹੀਓ ਪੀੜ੍ਹੀ ਜਿਹੜਾ ਹੈ ਉਹ ਸਾਡੇ ਤੱਕ ਜਿਹੜਾ ਅਪਣਾਇਆ ਹੈ ਕਿ ਅੱਜ ਅਸੀਂ ਇਸ ਯੋਗ ਹਾਂ ਕਿ ਅਸੀਂ ਉਸ ਦੇ ਬਾਰੇ ਜਿਹੜਾ ਹੈ ਉਹ ਗੱਲ ਕਰ ਰਹੇ ਹਾਂ। ਔਰ ਉਹ ਗੱਲ ਜਿਹੜੀ ਹੈ ਉਹ ਜਿਹੜੀ ਉਹਨਾਂ ਨੇ ਸਾਡੇ ਤੀਕ ਅਪਣਾਈ ਹੈ ਉਹ ਸਾਡੀ ਆਪਣੀ ਗੱਲ ਹੈ, ਸਾਡੇ ਆਪਣੇ ਸਮਾਜ ਦੀ ਗੱਲ ਹੈ, ਸਾਡੇ ਆਪਣੇ ਘਰ ਦੀ ਗੱਲ ਹੈ। ਰਾਂਝਾ ਤੇ ਉਹਦੀਆਂ ਭਰਜਾਈਆਂ ਉਹ ਅਸੀਂ ਆਪ ਹੀ ਹਾਂ। ਇਹ ਸਾਰੀ ਜਿਹੜੀ ਵਾਰਤਾ ਅਸੀਂ ਹੁਣ ਤੱਕ ਵਾਰਤਾਲਾਪ ਜਿਹੜੀ ਹੈ ਭਰਜਾਈਆਂ ਦੀ ਤੇ ਦਿਓਰ ਦੀ ਜਿਹੜਾ ਮੁਕਾਲਮਾ ਹੋਇਆ ਹੈ ਉਹ ਧਰਿਆ, ਇਹ ਸਾਡੇ ਰੋਜ਼ ਸਾਡੇ ਘਰਾਂ ਦੇ ਮੁਕਾਲਮੇ ਨੇ। ਰੋਜ਼ ਦੀ ਜਿਹੜੀ ਸਾਡੇ ਘਰਾਂ ਦੀ ਗੱਲਬਾਤ ਹੈ ਉਹ ਇਹ ਹੈ। ਹੁਣ ਜਿਹੜਾ ਅਸਲ ਸਵਾਲ ਜਿਹੜਾ ਹੈ ਉਹ ਇਹ ਪੈਦਾ ਹੁੰਦਾ ਕਿ ਰਾਂਝਾ ਜਿਹੜਾ ਹੈ ਉਹਨੂੰ ਤੇ ਹੀਰ ਦੇ ਨਾਲ ਕੋਈ ਇਸ਼ਕ ਨਹੀਂ ਹੋਇਆ, ਉਹ ਤੇ ਇੱਕ ਮਿਹਣੇ ਦੇ ਉੱਤੇ ਜਿਹੜਾ ਹੈ ਉਹ ਹੀਰ ਜਿਹੜੀ ਹੈ ਉਸ ਦੇ ਵੱਲ ਟੁਰਿਆ ਹੈ। ਪਰ ਅਸੀਂ ਦੱਸਦੇ ਜਾਈਏ ਕਿ ਰਾਂਝਾ ਜਿਹੜਾ ਹੈ ਉਹ ਹੀਰ ਵੱਲ ਅਜੇ ਨਹੀਂ ਟੁਰਿਆ, ਉਹ ਨੱਡੀ ਸਿਆਲਾਂ ਦੀ ਵੱਲ ਟੁਰਿਆ ਹੈ। ਇਹ ਹੁਣ ਅਸੀਂ ਅਗਲੇ ਸਤਵਾਰੇ ਜਿਹੜਾ ਹੈ ਇਸ ਗੱਲ ਦੇ ਉੱਤੇ ਜਿਹੜਾ ਨਾ ਗੋ ਕਰਾਂਗੇ ਕਿ ਇਹ ਜਿਹੜਾ ਮਿਹਣਾ ਹੈ ਇਸ ਦਾ ਅਰਥ ਕੀ ਹੈ ਔਰ ਇਸ ਦਾ ਰੋਲ ਕੀ ਹੈ ਬੰਦੇ ਦੀ ਹਯਾਤੀ ਦੇ ਵਿੱਚ, ਸਮਾਜ ਦੇ ਵਹਿਣ ਦੇ ਵਿੱਚ। ਇਸ ਦਾ ਜਿਹੜਾ ਰੋਲ ਹੈ ਉਹਨੂੰ ਅਸੀਂ ਜਦੋਂ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸਾਨੂੰ ਜਿਹੜਾ ਹੈ ਵਾਰਿਸ ਸ਼ਾਹ ਹੋਰੀ ਜੋ ਦੱਸਣਾ ਚਾਹ ਰਹੇ ਨੇ ਔਰ ਜੋ ਭੇਤ ਜਿਹੜਾ ਉਹ ਖੋਲ੍ਹਣਾ ਚਾਹ ਰਹੇ ਨੇ ਔਰ ਜਿਹੜਾ ਉਹਨਾਂ ਨੇ ਇਹ ਹੁਣ ਤੱਕ ਜਿਹੜੀ ਅਸੀਂ ਕਹਾਣੀ ਪੜ੍ਹੀ ਹੈ ਇਹਦੇ ਵਿੱਚ ਕਈ ਭੇਤ ਜਿਹੜੇ ਨੇ ਉਹ ਖੁੱਲ੍ਹੇ ਨੇ, ਪਰ ਅਜੇ ਕਈ ਭੇਤ ਜਿਹੜੇ ਨੇ ਉਹ ਪਏ ਹੋਏ ਨੇ। ਉਹਨਾਂ ਭੇਤਾਂ ਦੇ ਉੱਤੇ ਵੀ ਅਸੀਂ ਜਿਹੜਾ ਹੈ ਉਹ ਗੱਲ ਕਰਾਂਗੇ। ਤੇ ਜਾਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਕਮੈਂਟਸ ਕਰੋ ਔਰ ਟਿੱਪਣੀਆਂ ਦਿਓ, ਆਪਣੀ ਰਾਏ ਜਿਹੜੀ ਹੈ ਉਹ ਦਿਓ, ਤੇ ਨਾਲ ਦੀ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਸ ਨੂੰ ਜ਼ਰੂਰ ਜਿਹੜਾ ਹੈ ਉਹ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਆਪ ਮੁਹਾਰੇ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।